ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਦਸੰਬਰ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਇਨਸਾਨ ਨੂੰ ਸ਼ਾਮਲ ਕਰਕੇ ਕੀ ਸੰਸਾਰ ਐਟਮੀ ਤਵਾਨਾਈ ਨਾਲ ਬਣਿਆ ਹੈ? ਸੁਨਹਿਰੀ ਮਤਨ: ਅਯੂਬ: ਅਸੀਂ ਕਾਦਰ ਮੁਤਲਕ ਨੂੰ ਪਾ ਨਹੀਂ ਸਕਦੇ। ਉਹ ਕੁਦਰਤ ਤੇ ਅਦਲ ਵਿੱਚ ਸ਼ਾਨਦਾਰ ਹੈ ਤੇ ਇਨਸਾਫ ਦੇਣ ਵਿੱਚ ਜ਼ੁਲਮ ਨਾ ਕਰੇਗਾ। ਜਵਾਬੀ ਪੜ੍ਹਾਈ। ਅਮਸਾਲ: ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ, ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਤੇ ਪੀਰੀ ਤੇ ਸਲਾਮਤੀ ਹਾਸਲ ਕਰੇਗਾ। ਸਾਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਤੂੰ ਆਪਣੀ ਹੀ ਨਜ਼ਰ ਵਿੱਚ ਸਿਆਣਾ ਨਾ ਬਣ। ਰੱਬ ਤੋਂ ਡਰ ਤੇ ਬਦੀ ਤੋਂ ਦੂਰ ਰਹਿ। ਇਹ ਤੇਰੀ ਨਾਫ ਦੀ ਸਿਹਤ ਤੇ ਤੇਰੀ ਹੱਡੀਆਂ ਦੀ ਤਾਜ਼ਗੀ ਹੋਵੇਗੀ। ਅਚਾਨਕ ਆਉਣ ਵਾਲੀ ਦਹਿਸ਼ਤ ਤੋਂ ਨਾ ਡਰੀ ਤੇ ਨਾ ਸਰੀਰਾਂ ਦੀ ਹਲਾਕਤ ਤੋਂ ਜਦੋਂ ਉਹ ਆਵੇਗੀ, ਕਿਉਂ ਜੇ ਰੱਬ ਤੇਰਾ ਸਹਾਰਾ ਹੋਵੇਗਾ ਤੇ ਤੇਰੇ ਪੈਰਾਂ ਨੂੰ ਫਸ ਜਾਣ ਤੋਂ ਬਚਾਵੇਗਾ। ਦਰਸੀਵਾਜ਼ ਬਾਈਬਲ ਵਿੱਚੋਂ ਅਮਸਾਲ: ਖੁਦਾਵੰਦ ਨੇ ਸਿਆਣ ਨਾਲ ਧਰਤੀ ਦੀ ਨਿਉ ਰੱਖੀ ਤੇ ਫਹਿਮ ਨਾਲ ਅਸਮਾਨ ਨੂੰ ਕਾਇਮ ਕੀਤਾ। ਉਹਦੇ ਹੀ ਇਲਮ ਨਾਲ ਡੂੰਘਿਆਈਆਂ ਦੇ ਚਸ਼ਮੇ ਫੁੱਟ ਪਏ ਤੇ ਅਸਮਾਨ ਤਰੇਲ ਵਰਾਉਂਦੇ ਨੇ। ਜ਼ਬੂਰ: ਕਿਉਂ ਜੇ ਉਹ ਖੁਦਾਵੰਦ ਵੱਡਾ ਰੱਬ ਏ ਤੇ ਸਾਰੇ ਇਲਾਹੀਆਂ ਉੱਤੇ ਵੱਡਾ ਬਾਦਸ਼ਾਹ ਏ। ਧਰਤੀ ਦੀਆਂ ਡੂੰਘਿਆਈਆਂ ਉਹਦੇ ਕਬਜ਼ੇ ਵਿੱਚ ਨੇ, ਪਹਾੜਾਂ ਦੀਆਂ ਚੋਟੀਆਂ ਵੀ ਉਹਦੀਆਂ ਨੇ। ਸਮੁੰਦਰ ਉਹਦਾ ਏ, ਉਹਨੇ ਹੀ ਉਹਨੂੰ ਬਣਾਇਆ ਤੇ ਉਹਦੇ ਹੱਥਾਂ ਨੇ ਖੁਸ਼ਕੀ ਨੂੰ ਵੀ ਤਿਆਰ ਕੀਤਾ। ਆਓ ਅਸੀਂ ਝੁਕੀਏ ਤੇ ਸਜਦਾ ਕਰੀਏ ਤੇ ਆਪਣੇ ਖਾਲਕ ਰੱਬ ਦੇ ਸਾਹਮਣੇ ਘੁਟਨੇ ਟੇਕੀਏ, ਕਿਉਂ ਜੇ ਉਹ ਸਾਡਾ ਰੱਬ ਏ ਤੇ ਅਸੀਂ ਉਹਦੀ ਚਰਾਗਾਂ ਦੇ ਲੋਕੀ ਤੇ ਉਹਦੇ ਹੱਥ ਦੀਆਂ ਭੇਡਾਂ ਵਾਂ। ਖਰੂਜ: ਜਦ ਮਿਸਰ ਦੇ ਬਾਦਸ਼ਾਹ ਨੂੰ ਖਬਰ ਮਿਲੀ ਭਈ ਉਹ ਲੋਕ ਟੁਰ ਪਏ ਨੇ ਤੇ ਫਰਾਊਨ ਤੇ ਉਹਦੇ ਖਾਦਮਾਂ ਦਾ ਦਿਲ ਉਹਨਾਂ ਲੋਕਾਂ ਵੱਲੋਂ ਫਿਰ ਗਿਆ ਤੇ ਉਹ ਆਖਣ ਲੱਗੇ ਭਈ ਅਸੀਂ ਇਹ ਕੀ ਕੀਤਾ ਭਈ ਇਸਰਾਏਲੀਆਂ ਨੂੰ ਆਪਣੀ ਖਿਦਮਤ ਤੋਂ ਛੁੱਟੀ ਦੇ ਕੇ ਉਹਨਾਂ ਨੂੰ ਜਾਣ ਦਿੱਤਾ। ਤਦ ਮੂਸਾ ਨੇ ਲੋਕਾਂ ਨੂੰ ਆਖਿਆ, ਡਰੋ ਨਾ, ਬਲਕਿ ਚੁੱਪ ਖਲੋ ਕੇ ਖੁਦਾਵੰਦ ਦੀ ਮੁਕਤੀ ਦੇ ਕੰਮ ਨੂੰ ਵੇਖੋ, ਜਿਹੜਾ ਅੱਜ ਉਹ ਤੁਹਾਡੇ ਲਈ ਕਰੇਗਾ, ਕਿਉਂ ਜੇ ਜਿਨ੍ਹਾਂ ਮਿਸਰੀਆਂ ਨੂੰ ਤੁਸੀਂ ਅੱਜ ਵੇਖਦੇ ਹੋ ਉਹਨਾਂ ਨੂੰ ਫਿਰ ਕਦੀ ਹਮੇਸ਼ਾ ਤੀਕਰ ਨਾ ਵੇਖੋਗੇ। ਖੁਦਾਵੰਦ ਤੁਹਾਡੇ ਵੱਲੋਂ ਜੰਗ ਲੜੇਗਾ ਤੇ ਤੁਸੀਂ ਚੁੱਪ ਰਵੋਗੇ। ਫਿਰ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਵਧਾਇਆ ਤੇ ਖੁਦਾਵੰਦ ਨੇ ਸਮੁੰਦਰ ਨੂੰ ਪਿੱਛਾ ਹਟਾਇਆ ਤੇ ਇਸਰਾਏਲੀ ਕੌਮ ਸਮੁੰਦਰ ਦੇ ਵਿੱਚੋਂ ਖੁਸ਼ਕ ਧਰਤੀ ਉੱਤੇ ਟੁਰ ਕੇ ਲੰਘ ਗਏ ਤੇ ਉਹਨਾਂ ਦੇ ਸੱਜੇ ਤੇ ਖੱਬੇ ਹੱਥ ਪਾਣੀ ਕੰਧ ਵਾਂਗਰ ਸੀ। ਤੇ ਮਿਸਰੀਆਂ ਨੇ ਪਿੱਛਾ ਕੀਤਾ ਤੇ ਫਰਾਊਨ ਦੇ ਸਾਰੇ ਘੋੜੇ ਤੇ ਰੱਥ ਸਵਾਰ ਉਹਨਾਂ ਦੇ ਮਗਰ ਮਗਰ ਸਮੁੰਦਰ ਦੇ ਵਿਚਾਲੇ ਟੁਰ ਗਏ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਆਪਣਾ ਹੱਥ ਸਮੁੰਦਰ ਵੱਲ ਵਧਾ, ਤਾਂ ਜੋ ਪਾਣੀ ਮਿਸਰੀਆਂ ਤੇ ਉਹਨਾਂ ਦੇ ਰੱਥਾਂ ਤੇ ਸਵਾਰਾਂ ਉੱਤੇ ਫੇਰ ਵਗਣ ਲੱਗ ਜਾਵੇ। ਤੇ ਪਾਣੀ ਪਰਤ ਕੇ ਆਇਆ ਤੇ ਉਹਨੇ ਰੱਥਾਂ ਤੇ ਸਵਾਰਾਂ ਤੇ ਫਰਾਊਨ ਦੇ ਸਾਰੇ ਲਸ਼ਕਰ ਨੂੰ, ਜਿਹੜਾ ਇਸਰਾਏਲੀਆਂ ਦਾ ਪਿੱਛਾ ਕਰਦਾ ਹੋਇਆ ਸਮੁੰਦਰ ਵਿੱਚ ਗਿਆ ਸੀ, ਗਰਕ ਕਰ ਦਿੱਤਾ। ਤੇ ਇਸਰਾਏਲੀਆਂ ਨੇ ਉਹ ਵੱਡੀ ਕੁਦਰਤ ਜਿਹੜੀ ਖੁਦਾਵੰਦ ਨੇ ਮਿਸਰੀਆਂ ਉੱਤੇ ਜ਼ਾਹਰ ਕੀਤੀ ਸੀ ਵੇਖੀ, ਤੇ ਉਹ ਲੋਕ ਖੁਦਾਵੰਦ ਤੋਂ ਡਰੇ ਤੇ ਖੁਦਾਵੰਦ ਉੱਤੇ ਤੇ ਉਹਦੇ ਬੰਦੇ ਮੂਸਾ ਉੱਤੇ ਈਮਾਨ ਲਿਆਏ। ਖਰੂਜ: ਫਿਰ ਮੂਸਾ ਬਨੀ ਇਸਰਾਈਲ ਨੂੰ ਬਹਿਰੇ ਕੁਲਜ਼ਮ ਤੋਂ ਅੱਗੇ ਲੈ ਗਿਆ ਤੇ ਉਹ ਸ਼ੋਰ ਦੇ ਬਿਆਬਾਨ ਵਿੱਚ ਆਏ ਤੇ ਬਿਆਬਾਨ ਵਿੱਚ ਟੁਰਦਿਆਂ ਹੋਏ 3 ਦਿਨ ਤਿੱਕਰ ਉਹਨਾਂ ਨੂੰ ਕੋਈ ਪਾਣੀ ਦਾ ਚਸ਼ਮਾ ਨਾ ਮਿਲਿਆ। ਤੇ ਜਦੋਂ ਉਹ ਮਾਰਾ ਵਿੱਚ ਆਏ ਤੇ ਮਾਰਾ ਦਾ ਪਾਣੀ ਨਾ ਪੀ ਸਕੇ, ਕਿਉਂ ਜੇ ਉਹ ਕੌੜਾ ਸੀ। ਤਦ ਉਹ ਲੋਕ ਮੂਸਾ ਉੱਤੇ ਬੁੜਬੁੜਾ ਕੇ ਆਖਣ ਲੱਗੇ ਭਈ ਅਸੀਂ ਕੀ ਪੀਏ। ਉਹਨੇ ਖੁਦਾਵੰਦ ਅੱਗੇ ਫਰਿਆਦ ਕੀਤੀ। ਖੁਦਾਵੰਦ ਨੇ ਉਹਨੂੰ ਇੱਕ ਰੁੱਖ ਵਿਖਾਇਆ, ਜਿਹਨੂੰ ਜਦ ਉਹਨੇ ਪਾਣੀ ਵਿੱਚ ਪਾਇਆ ਤੇ ਪਾਣੀ ਮਿੱਠਾ ਹੋ ਗਿਆ। ਖਰੂਜ: ਫਿਰ ਉਹ ਏਲੀਅਮ ਤੋਂ ਨਿਕਲੇ ਤੇ ਬਨੀ ਇਸਰਾਈਲ ਦੀ ਸਾਰੀ ਜਮਾਤ ਸੀਨਾ ਦੇ ਬਿਆਬਾਨ ਵਿੱਚ ਅਪੜੇ ਤੇ ਉਸ ਬਿਆਬਾਨ ਵਿੱਚ ਸਾਰੀ ਜਮਾਤ ਮੂਸਾ ਤੇ ਹਾरून ਉੱਤੇ ਬੁੜਬੁੜਾਉਣ ਲੱਗੀ।
ਤੇ ਬਨੀ ਇਸਰਾਈਲ ਆਖਣ ਲੱਗੇ, ਭਈ ਅਸੀਂ ਖੁਦਾਵੰਦ ਦੇ ਹੱਥੋਂ ਮਿਸਰ ਦੇਸ਼ ਵਿੱਚ ਹੀ ਮਾਰ ਦਿੱਤੇ ਜਾਂਦੇ, ਜਦ ਅਸੀਂ ਗੋਸ਼ਤ ਦੀਆਂ ਹਾਂਡੀਆਂ ਦੇ ਕੋਲ ਬੈਠ ਕੇ ਰੱਜ ਕੇ ਰੋਟੀ ਖਾਂਦੇ ਸੀ। ਕਿਉਂ ਜੇ ਤੂੰ ਤੇ ਸਾਨੂੰ ਇਸ ਬਿਆਬਾਨ ਵਿੱਚ ਇਸ ਲਈ ਲੈ ਆਇਆ ਵੀ ਸਾਰੇ ਹਜੂਨ ਨੂੰ ਭੁੱਖਾ ਮਾਰੇ। ਤੇ ਮੂਸਾ ਨੇ ਆਖਿਆ, ਤੁਹਾਡਾ ਬੁੜਬੁੜਾਣਾ ਸਾਡੇ ਉੱਤੇ ਨਹੀਂ, ਬਲਕਿ ਖੁਦਾਵੰਦ ਉੱਤੇ ਹੈ। ਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਮੈਂ ਬਨੀ ਇਸਰਾਈਲ ਦਾ ਬੁੜਬੁੜਾਣਾ ਸੁਣ ਲਿਆ ਏ, ਤੇ ਤੂੰ ਉਹਨਾਂ ਨੂੰ ਆਖ ਦੇ ਭਈ ਸ਼ਾਮ ਨੂੰ ਤੁਸੀਂ ਗੋਸ਼ਤ ਖਾਓਗੇ ਤੇ ਸੁਬਾਹ ਨੂੰ ਤੁਸੀਂ ਰੋਟੀ ਨਾਲ ਰੱਜੋਗੇ, ਤੇ ਤੁਸੀਂ ਜਾਣ ਲਵੋਗੇ ਭਈ ਮੈਂ ਖੁਦਾਵੰਦ ਤੁਹਾਡਾ ਰੱਬ ਵਾਂ। ਜ਼ਬੂਰ। ਉਹਨਾਂ ਨੇ ਰੱਬ ਦੇ ਅਹਿਦ ਨੂੰ ਕਾਇਮ ਨਾ ਰੱਖਿਆ ਤੇ ਉਹਦੀ ਸ਼ਰੀਅਤ ਉੱਤੇ ਟੁਰਨ ਤੋਂ ਇਨਕਾਰ ਕੀਤਾ, ਤੇ ਉਹਦੇ ਕੰਮਾਂ ਨੂੰ ਤੇ ਉਹਦੇ ਅਜਾਇਬ ਨੂੰ ਜਿਹੜੇ ਉਹਨੇ ਉਹਨਾਂ ਨੂੰ ਵਿਖਾਏ ਸੀ ਭੁੱਲ ਗਏ। ਇੱਥੇ ਤੀਕਰ ਉਹ ਰੱਬ ਦੇ ਖਿਲਾਫ ਬੋਲਣ ਲੱਗ ਗਏ ਤੇ ਆਖਿਆ, ਭਈ ਕੀ ਰੱਬ ਬਿਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਹੈ। ਇਸ ਲਈ ਉਹਨੇ ਉਹਨਾਂ ਦੇ ਦਿਲਾਂ ਨੂੰ ਬਤਾਲਤ ਨਾਲ ਤੇ ਉਹਨਾਂ ਦੇ ਵਰਿਆਂ ਨੂੰ ਦਹਿਸ਼ਤ ਨਾਲ ਮੁਕਾ ਦਿੱਤਾ। ਤੇ ਉਹਨਾਂ ਨੂੰ ਯਾਦ ਆਇਆ ਭਈ ਰੱਬ ਉਹਨਾਂ ਦੀ ਚੱਟਾਨ ਏ ਤੇ ਹੱਕ ਤਾਲਾ ਉਹਨਾਂ ਦਾ ਫਿਦਿਆ ਦੇਣ ਵਾਲਾ ਏ। ਲੂਕਾ। ਤੇ ਯਸੂ। ਲੂਕਾ। ਗੂੰਗੀ ਬਦਰੂ ਨੂੰ ਕੱਢ ਰਿਹਾ ਸੀ, ਤੇ ਜਦ ਉਹ ਬਦਰੂ ਨਿਕਲ ਗਈ ਤੇ ਇੰਜ ਹੋਇਆ ਭਈ ਗੂੰਗਾ ਬੋਲਿਆ। ਪਰ ਉਹਨਾਂ ਵਿੱਚੋਂ ਕੁਝ ਨੇ ਆਖਿਆ, ਇਹ ਤੇ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਏ। ਕੁਝ ਹੋਰ ਲੋਕੀ ਅਜ਼ਮਾਇਸ਼ ਪਾਰੋਂ ਉਹਦੇ ਕੋਲੋਂ ਇੱਕ ਅਸਮਾਨੀ ਨਿਸ਼ਾਨ ਮੰਗਣ ਲੱਗੇ, ਪਰ ਉਹਨੇ ਉਹਨਾਂ ਦੇ ਖਿਆਲ ਜਾਣ ਕੇ ਉਹਨਾਂ ਨੂੰ ਆਖਿਆ, ਭਈ ਜਿਹੜੀ ਸਲਤਨਤ ਵਿੱਚ ਫੁੱਟ ਪਵੇ ਉਹ ਵੈਰਾਨ ਹੋ ਜਾਂਦੀ ਏ। ਪਰ ਜੇ ਮੈਂ ਬਦਰੂਆਂ ਨੂੰ ਰੱਬ ਦੀ ਕੁਦਰਤ ਨਾਲ ਕੱਢਦਾ ਵਾਂ ਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅਪੜ ਗਈ ਏ। ਲੂਕਾ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਵੀ ਆਪਣੀ ਜਿੰਦ ਦੀ ਫਿਕਰ ਨਾ ਕਰੋ ਵੀ ਅਸੀਂ ਕੀ ਖਾਵਾਂਗੇ, ਤੇ ਨਾ ਆਪਣੇ ਬਦਨ ਦੀ ਵੀ ਅਸੀਂ ਕੀ ਪਾਵਾਂਗੇ। ਕਿਉਂ ਜੇ ਜਿੰਦ ਖੁਰਾਕ ਤੋਂ ਵੱਧ ਕੇ ਹੈ ਤੇ ਬਦਨ ਕੱਪੜਿਆਂ ਤੋਂ। ਤੇ ਤੁਸੀਂ ਇਹਦੀ ਤਲਾਸ਼ ਵਿੱਚ ਨਾ ਰਵੋ ਵੀ ਕੀ ਖਾਵਾਂਗੇ, ਕੀ ਪਾਵਾਂਗੇ, ਤੇ ਨਾ ਸ਼ੱਕੀ ਬਣੋ। ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਜਗਤ ਦੀਆਂ ਕੌਮਾਂ ਰਹਿੰਦੀਆਂ ਨੇ, ਪਰ ਤੁਹਾਡਾ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸ਼ੈਵਾਂ ਦੇ ਮੁਹਤਾਜ ਹੋ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਵੋ ਤੇ ਇਹ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਐ ਨਿੱਕੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਭਈ ਤੁਹਾਨੂੰ ਬਾਦਸ਼ਾਹੀ ਦੇਵੇ। ਜ਼ਬੂਰ। ਧਰਤੀ ਤੇ ਉਹਦੀ ਮਾਮੂਰੀ ਰੱਬ ਦੀ ਹੀ ਏ, ਜੱਗ ਤੇ ਉਹਦੇ ਵਸਣ ਵਾਲੇ ਵੀ। ਕਿਉਂ ਜੇ ਉਹਨੇ ਸਮੁੰਦਰਾਂ ਉੱਤੇ ਉਹਦੀ ਨਿਉ ਰੱਖੀ ਤੇ ਸਲਾਬਾਂ ਉੱਤੇ ਉਹਨੂੰ ਕਾਇਮ ਕੀਤਾ। ਆਮੂਸ। ਕਿਉਂ ਜੇ ਵੇਖ ਉਹਨੇ ਹੀ ਪਹਾੜਾਂ ਨੂੰ ਬਣਾਇਆ ਤੇ ਹਵਾ ਨੂੰ ਪੈਦਾ ਕੀਤਾ। ਉਹ ਇਨਸਾਨਾਂ ਉੱਤੇ ਆਪਣੇ ਖਿਆਲਾਂ ਨੂੰ ਜ਼ਾਹਿਰ ਕਰਦਾ ਏ ਤੇ ਸੁਬਾਹ ਨੂੰ ਹਨੇਰ ਕਰ ਦਿੰਦਾ ਏ ਤੇ ਧਰਤੀ ਦੀਆਂ ਉੱਚੀਆਂ ਥਾਵਾਂ ਉੱਤੇ ਟੁਰਦਾ ਏ। ਉਹਦਾ ਨਾਂ ਖੁਦਾਵੰਦ ਰੱਬੁਲ ਅਫਵਾਜ ਏ। ਹੁਣ ਮੈਂ ਮੇਰੀ ਬੇਕਰ ਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਰੱਬ ਸੰਸਾਰ ਨੂੰ, ਜਿਹਦੇ ਵਿੱਚ ਇਨਸਾਨ ਵੀ ਸ਼ਾਮਲ ਏ, ਬਣਾਉਂਦਾ ਏ ਤੇ ਉਹਦੇ ਉੱਤੇ ਹੁਕੂਮਤ ਕਰਦਾ ਏ। ਇਹ ਸੰਸਾਰ ਰੂਹਾਨੀ ਖਿਆਲਾਂ ਨਾਲ ਭਰਿਆ ਹੋਇਆ ਏ, ਜਿਨ੍ਹਾਂ ਨੂੰ ਉਹ ਤਿਆਰ ਕਰਦਾ ਏ, ਤੇ ਉਹ ਉਸ ਧਿਆਨ ਦੀ ਫਰਮਾਬਰਦਾਰੀ ਕਰਦੇ ਨੇ ਜਿਹੜੀ ਉਹਨਾਂ ਨੂੰ ਬਣਾਉਂਦੀ ਏ। ਰੂਹ ਦਾ ਸੰਸਾਰ ਇਲਾਹੀ ਅਸੂਲ ਜਾਂ ਹਯਾਤੀ ਦੀ ਤਖਲੀਕੀ ਤਾਕਤ ਦਾ ਪਰਛਾਵਾਂ ਬਣਦਾ ਏ, ਜਿਹੜੀ ਸਿਆਣ ਦੀਆਂ ਬਹੁਤ ਸਾਰੀਆਂ ਸ਼ਕਲਾਂ ਨੂੰ ਦੁਬਾਰਾ ਜੰਮਦੀ ਏ ਤੇ ਇਕੱਠੇ ਖਿਆਲ ਯਾਨੀ ਇਨਸਾਨ ਦੇ ਇਕੱਠ ਉੱਤੇ ਹੁਕਮਰਾਨੀ ਕਰਦੀ ਏ। ਰੁੱਖ ਤੇ ਬੂਟੀ ਆਪਣੇ ਆਪ ਦੀ ਕਿਸੇ ਅਫਜ਼ਾਇਸ਼ੀ ਤਾਕਤ ਦੇ ਪਾਰੋਂ ਫਲ ਪੈਦਾ ਨਹੀਂ ਕਰਦੇ, ਬਲਕਿ ਉਸ ਸਿਆਣ ਦੇ ਪਾਰੋਂ ਜਿਹਦੇ ਵਿੱਚ ਸਭ ਕੁਝ ਸ਼ਾਮਲ ਹੁੰਦਾ ਏ। ਮਿਸਰ ਵਿੱਚ ਇਹ ਸਿਆਣ ਹੀ ਸੀ ਜਿਹਨੇ ਇਸਰਾਈਲੀਆਂ ਨੂੰ ਵਬਾਵਾਂ ਉੱਤੇ ਭਰੋਸਾ ਕਰਨ ਤੋਂ ਬਚਾਇਆ। ਬਿਆਬਾਨ ਵਿੱਚ ਚਟਾਨ ਤੋਂ ਨਦੀਆਂ ਵਗੀਆਂ ਤੇ ਅਸਮਾਨ ਤੋਂ ਮਨ ਵਰਿਆ। ਕੌਮੀ ਖੁਸ਼ਹਾਲੀ ਵਿੱਚ ਇਬਰਾਨੀਆਂ ਦੀਆਂ ਕਾਮਯਾਬੀਆਂ ਦੀ ਵਜ੍ਹਾ ਮੁਅਜਜ਼ੇ ਬਣੇ, ਪਰ ਜਿਵੇਂ ਹੀ ਉਹ ਅਸਲੀ ਖਿਆਲ ਤੋਂ ਵੱਖ ਹੋਏ, ਉਹਨਾਂ ਦੀ ਅਖਲਾਕੀ ਬਦਤਰੀ ਸ਼ੁਰੂ ਹੋ ਗਈ। ਇਹ ਮੁਅਜਜ਼ਾ ਕਿਸੇ ਇਖਤਲਾਫ ਦਾ ਤਾਰੁਫ ਨਹੀਂ ਕਰਾਉਂਦਾ, ਬਲਕਿ ਰੱਬ ਦੇ ਨਾਕਾਬਲੇ ਤਬਦੀਲ ਕਾਨੂੰਨ ਦੀ ਸਾਇੰਸ ਨੂੰ ਕਾਇਮ ਕਰਦਿਆਂ ਹੋਏ ਬੁਨਿਆਦੀ ਤਰਤੀਬ ਨੂੰ ਵਾਜ਼ਿਆ ਕਰਦਾ ਏ। ਬਸ ਰੂਹਾਨੀ ਇਰਤਕਾਈ ਇਲਾਹੀ ਕੂਵਤ ਦੀ ਮਸ਼ਕ ਕਰਨ ਦੇ ਕਾਬਲ ਏ।
ਉਹੀ ਤਾਕਤ ਜਿਹੜੀ ਪਾਪ ਤੋਂ ਸ਼ਫਾ ਦਿੰਦੀ ਏ, ਉਹ ਬਿਮਾਰੀ ਤੋਂ ਵੀ ਸ਼ਫਾ ਦਿੰਦੀ ਏ। ਇਹ ਪਾਕਿਜ਼ਗੀ ਦੀ ਖੂਬਸੂਰਤੀ ਏ ਵੀ ਜਦ ਸੱਚਾਈ ਬਿਮਾਰ ਨੂੰ ਸ਼ਫਾ ਦਿੰਦੀ ਏ ਤੇ ਇਹ ਬਦੀਆਂ ਨੂੰ ਬਾਹਰ ਕੱਢਦੀ ਏ, ਤੇ ਜਦ ਸੱਚਾਈ ਬਿਮਾਰੀ ਅਖਵਾਉਣ ਵਾਲੀ ਬਦੀ ਨੂੰ ਬਾਹਰ ਕੱਢਦੀ ਏ ਤੇ ਇਹ ਬਿਮਾਰ ਨੂੰ ਸ਼ਫਾ ਦਿੰਦੀ ਏ। ਜਦ ਮਸੀਹ ਨੇ ਗੂੰਗੀ ਬਦਰੂ ਨੂੰ ਬਾਹਰ ਕੱਢਿਆ ਤੇ ਜਦ ਉਹ ਬਦਰੂ ਨਿਕਲ ਗਈ ਤੇ ਇੰਜ ਹੋਇਆ ਭਈ ਗੂੰਗਾ ਬੋਲਿਆ। ਇਸਰਾਈਲ ਦੇ ਮੁਕੱਦਸ ਨੂੰ ਮਹਿਦੂਦ ਕਰਦਿਆਂ ਹੋਏ ਤੇ ਇਹ ਪੁੱਛਦਿਆਂ ਹੋਏ ਯਹੂਦੀਆਂ ਦੇ ਜੁਰਮ ਨੂੰ ਦੁਹਰਾਉਣਾ ਅੱਜ ਬਹੁਤ ਖਤਰਨਾਕ ਏ ਭਈ ਕੀ ਰੱਬ ਬਿਆਬਾਨ ਵਿੱਚ ਦਸਤਰਖਾਨ ਵਿਛਾ ਸਕਦਾ ਏ? ਰੱਬ ਕੀ ਨਹੀਂ ਕਰ ਸਕਦਾ। ਮਗਰ ਟੁਰਨਾ, ਮਿਲਣਾ ਤੇ ਦਿਲਕਸ਼ੀ ਸਿਆਣ ਦੀਆਂ ਮਲਕੀਅਤਾਂ ਨੇ। ਇਹ ਇਲਾਹੀ ਅਸੂਲ ਨਾਲ ਤਾਲੁਕ ਰੱਖਦੇ ਨੇ ਤੇ ਇਹ ਖਿਆਲੀ ਕੂਵਤ ਦੀ ਤਾਦੀਲ ਦੀ ਹਮਾਇਤ ਕਰਦੇ ਨੇ, ਜਿਨੇ ਧਰਤੀ ਨੂੰ ਇਹਦੇ ਮਦਾਰ ਵਿੱਚ ਛੱਡਿਆ ਤੇ ਆਕੜ ਵਾਲੀਆਂ ਛੱਲਾਂ ਨੂੰ ਆਖਿਆ ਇੱਥੇ ਤਿੱਕਰ ਪਰ ਅੱਗੇ ਨਹੀਂ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ ਮਵਾਦ ਤੇ ਲਗਾਤਾਰੀ ਏ। ਅਸੀਂ ਤਾਕਤਾਂ ਦੇ ਪੈਰਾਂ ਮਗਰ ਟੁਰਦੇ ਆਂ, ਇਹਨਾਂ ਨੂੰ ਛੱਡ ਦਈਏ ਤੇ ਮਖਲੂਕ ਨੇਸਤ ਹੋਵੇਗੀ। ਇਨਸਾਨੀ ਇਲਮ ਇਹਨਾਂ ਨੂੰ ਮਾਦੇ ਦੀਆਂ ਤਾਕਤਾਂ ਆਖਦਾ ਏ, ਪਰ ਇਲਾਹੀ ਸਾਇੰਸ ਇਹ ਵਾਜ਼ਹ ਕਰਦੀ ਏ ਭਈ ਉਹ ਪੂਰੇ ਤੌਰ ਤੇ ਇਲਾਹੀ ਸਿਆਣ ਦੇ ਨਾਲ ਤਾਲੁਕ ਰੱਖਦੀਆਂ ਨੇ ਤੇ ਐਸ ਸਿਆਣ ਵਿੱਚ ਮਿਰਾਸ ਰੱਖਦੀਆਂ ਨੇ ਤੇ ਇੰਜ ਉਹਨਾਂ ਨੂੰ ਉਹਨਾਂ ਦੇ ਜਾਇਜ਼ ਘਰ ਤੇ ਦਰਜਾਬੰਦੀ ਵਿੱਚ ਬਹਾਲ ਕਰਦੀ ਏ। ਮਾਦੀ ਨਹੀਂ ਬਲਕਿ ਰੂਹਾਨੀ ਤੌਰ ਤੇ ਅਸੀਂ ਉਹਨੂੰ ਸਿਆਣ, ਹਯਾਤੀ, ਸੱਚਾਈ ਤੇ ਮੁਹੱਬਤ ਦੇ ਤੌਰ ਤੇ ਜਾਣਦੇ ਹਾਂ। ਅਸੀਂ ਇਲਾਹੀ ਫਿਤਰਤ ਨੂੰ ਸਮਝਣ ਤੇ ਜਿਸਮਾਨੀਅਤ ਉੱਤੇ ਹੋਰ ਜੰਗ ਨਾ ਕਰਦਿਆਂ ਹੋਏ ਬਲਕਿ ਸਾਡੇ ਰੱਬ ਦੀ ਬਹੁਤਾਤ ਤੋਂ ਸ਼ਾਦਮਾਨੀ ਕਰਦਿਆਂ ਸਮਝ ਦੇ ਨਾਲ ਉਹਨੂੰ ਪਿਆਰ ਕਰਨ ਦੇ ਤਨਾਸਬ ਵਿੱਚ ਉਹਦੀ ਫਰਮਾਬਰਦਾਰੀ ਤੇ ਇਬਾਦਤ ਕਰਾਂਗੇ। ਤੇ ਮਜ਼ਹਬ ਫਿਰ ਦਿਲ ਦਾ ਹੋਵੇਗਾ, ਦਿਮਾਗ ਦਾ ਨਹੀਂ। ਮੱਛਰਾਂ ਨੂੰ ਨਕੇਲ ਪਾਉਂਦਿਆਂ ਹੋਏ ਤੇ ਊਂਠਾਂ ਨੂੰ ਨਗਾਉਂਦਿਆਂ ਹੋਏ ਇਨਸਾਨ ਹੋਰ ਜ਼ਾਲਮ ਤੇ ਪਿਆਰ ਤੋਂ ਬਗੈਰ ਕਰਾਰ ਦਿੱਤਾ ਹੋਇਆ ਨਹੀਂ ਹੋਵੇਗਾ। ਅਸੀਂ ਰੂਹਾਨੀ ਪ੍ਰਸਤਸ਼ ਬਸ ਉਦੋਂ ਕਰਦੇ ਹਾਂ ਜਦ ਅਸੀਂ ਮਾਦੀ ਪ੍ਰਸਤਸ਼ ਕਰਨਾ ਛੱਡ ਦਿੰਦੇ ਹਾਂ। ਰੂਹਾਨੀ ਅਕੀਦਤ ਮਸੀਹਤ ਦੀ ਜਾਨ ਏ। ਰੂਹ ਉਸ ਫਹਿਮ ਤੋਂ ਆਗਾਹ ਕਰਦੀ ਏ ਜਿਹੜੀ ਸ਼ਾਉਰ ਨੂੰ ਉੱਚਾ ਕਰਦੀ ਤੇ ਸਚਾਈ ਵੱਲ ਰਹਿਨੁਮਾਈ ਦਿੰਦੀ ਏ। ਰੂਹਾਨੀ ਹਿੱਸ ਰੂਹਾਨੀ ਨੇਕੀ ਦਾ ਸ਼ਾਉਰ ਏ। ਫਹਿਮ ਅਸਲੀ ਤੇ ਗੈਰ ਅਸਲੀ ਦੇ ਵਿਚਕਾਰ ਹੱਦਬੰਦੀ ਦੀ ਲਕੀਰ ਏ। ਰੂਹਾਨੀ ਫਹਿਮ ਸਿਆਣ ਯਾਨੀ ਹਯਾਤੀ, ਸਚਾਈ ਤੇ ਮੁਹੱਬਤ ਨੂੰ ਖੋਲਦਾ ਏ ਤੇ ਇਲਾਹੀ ਹਿੱਸ ਨੂੰ ਕ੍ਰਿਸਚਨ ਸਾਇੰਸ ਵਿੱਚ ਸੰਸਾਰ ਦਾ ਰੂਹਾਨੀ ਸਬੂਤ ਦਿੰਦਿਆਂ ਹੋਏ ਜ਼ਾਹਿਰ ਕਰਦਾ ਏ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਏ। ਧਰਤੀ ਰੱਬ ਦੇ ਹੁਕਮ ਉੱਤੇ ਇਨਸਾਨ ਦੇ ਵਰਤਨ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਤੇ ਕੀ ਪਾਵਾਂਗੇ। ਆਪਣੇ ਖਾਲਕ ਦਾ ਇਸਤਹਿਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ ਉਹਨੂੰ ਸਮਝਦਿਆਂ ਹੋਏ ਭਈ ਉਹ ਇੰਜ ਹੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ ਜਿਵੇਂ ਉਸ ਹੁਸਨ ਦੇ ਫੁੱਲਾਂ ਨਾਲ ਕਰਦਾ ਏ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਏ ਤੇ ਹਮੇਸ਼ਾ ਪੂਰਾ ਕਰੇਗੀ। ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਫਜ਼ਲ ਦਾ ਮੌਜਜ਼ਾ ਮੁਹੱਬਤ ਲਈ ਕੋਈ ਮੌਜਜ਼ਾ ਨਹੀਂ ਏ। ਯਿਸੂ ਨੇ ਮਾਦੀਅਤ ਦੀ ਨਾਅਹਲੀਅਤ ਨੂੰ ਉਹਦੇ ਨਾਲ ਰੂਹ ਦੀ ਲਾਮਹਿਦੂਦ ਕਾਬਲੀਅਤ ਨੂੰ ਜ਼ਾਹਿਰ ਕੀਤਾ। ਇੰਜ ਗਲਤੀ ਕਰਨ ਵਾਲੇ ਇਨਸਾਨੀ ਫਹਿਮ ਨੂੰ ਖੁਦ ਦੀਆਂ ਸਜ਼ਾਵਾਂ ਤੋਂ ਬਚਣ ਤੇ ਇਲਾਹੀ ਸਾਇੰਸ ਵਿੱਚ ਤਹਫੁਜ਼ ਲੱਭਣ ਵਿੱਚ ਮਦਦ ਕੀਤੀ। ਸਾਇੰਸ ਵਿੱਚ ਰੱਬ ਤੇ ਇਨਸਾਨ, ਇਲਾਹੀ ਅਸੂਲ ਤੇ ਖਿਆਲ ਦੇ ਤਾਲੁਕਾਤ ਲਾਜ਼ਵਾਲ ਨੇ ਤੇ ਸਾਇੰਸ ਭੁੱਲ ਚੁੱਕ ਜਾਣਦੀ ਏ ਨਾ ਹਮਾਂਗੀ ਵੱਲ ਪਰਤ ਕੇ ਆਉਣਾ। ਪਰ ਇਹ ਇਲਾਹੀ ਤਰਤੀਬ ਜਾਂ ਰੂਹਾਨੀ ਕਾਨੂੰਨ ਰੱਖਦੀ ਏ ਜਿਹਦੇ ਵਿੱਚ ਰੱਬ ਤੇ ਜੋ ਕੁਝ ਉਹ ਬਣਾਉਂਦਾ ਏ ਕਾਮਲ ਤੇ ਅਬਦੀ ਨੇ, ਜਿਹੜੇ ਉਹਦੀ ਪੂਰੀ ਤਾਰੀਖ ਵਿੱਚ ਨਾ ਬਦਲਣ ਵਾਲੇ ਰਹੇ ਨੇ। ਸ਼ੁਰੂ ਤੋਂ ਅਖੀਰ ਤੀਕਰ ਸਾਰਾ ਕਲਾਮ ਪਾਕ ਮਾਦੇ ਉੱਤੇ ਰੂਹ ਸਿਆਣ ਦੀ ਫਤਹ ਦੇ ਵਾਕਿਆਂ ਨਾਲ ਭਰਿਆ ਹੋਇਆ ਏ। ਮੂਸਾ ਨੇ ਸਿਆਣ ਦੀ ਤਾਕਤ ਨੂੰ ਇਹਦੇ ਰਾਹੀਂ ਸਾਬਤ ਕੀਤਾ ਜਿਹਨੂੰ ਇਨਸਾਨ ਮੌਜਜ਼ੇ ਆਖਦਾ ਏ। ਇਸੇ ਤਰ੍ਹਾਂ ਯਸ਼ਵਾ, ਏਲੀਆ ਤੇ ਅਲੀਸ਼ਾ ਨੇ ਵੀ ਕੀਤਾ। ਮਸੀਹੀ ਦੌਰ ਨੂੰ ਅਲਾਮਤਾਂ ਤੇ ਅਜੀਬ ਕੰਮਾਂ ਦੀ ਮਦਦ ਨਾਲ ਵਧਾਇਆ ਗਿਆ। ਇਸ ਤਨਾਸਬ ਵਿੱਚ ਪਈ ਇਨਸਾਨੀ ਫਹਿਮ ਲਈ ਜਦ ਮਾਦਾ ਇਨਸਾਨ ਦੇ ਤੌਰ ਤੇ ਸਾਰੀ ਹਸਤੀ ਗਵਾ ਦਿੰਦਾ ਏ ਤੇ ਇਸੇ ਤਨਾਸਬ ਵਿੱਚ ਉਹ ਇਹਦਾ ਮਾਲਕ ਬਣ ਜਾਂਦਾ ਏ। ਉਹ ਅਸਲੀਅਤਾਂ ਦੇ ਤੌਰ ਤੇ ਇਲਾਹੀ ਫਹਿਮ ਵਿੱਚ ਵੜ ਜਾਂਦਾ ਏ ਤੇ ਉਹ ਯਿਸੂ ਦੀ ਇਲਾਹੀਅਤ ਨੂੰ ਸਮਝਦਾ ਏ। ਮੂਸਾ ਨੇ ਇੱਕ ਕੌਮ ਨੂੰ ਮਾਦੇ ਦੀ ਬਜਾਏ ਰੱਬ ਦੀ ਇਬਾਦਤ ਵਿੱਚ ਅੱਗੇ ਵਧਾਇਆ ਤੇ ਲਫਾਨੀ ਸੋਚ ਦੇ ਰਾਹੀਂ ਬਾਬਰਕਤ ਹੋਣ ਦੀਆਂ ਉੱਚੀਆਂ ਇਨਸਾਨੀ ਹੈਸੀਅਤਾਂ ਨੂੰ ਦੱਸਿਆ।
ਜਿਵੇਂ ਬਨੀ ਇਸਰਾਈਲ ਨੂੰ ਬਹਿਰੇ ਕੁਲਜ਼ਮ ਇਨਸਾਨੀ ਡਰ ਦੇ ਤਾਰੀਕ ਉਤਾਰ ਚੜਾਓ ਤੋਂ ਲੰਘਦਿਆਂ ਹੋਏ ਫਤਹਮੰਦੀ ਮਿਲੀ, ਜਿਵੇਂ ਉਹਨਾਂ ਨੂੰ ਬਿਆਬਾਨ ਵਿੱਚ ਇਨਸਾਨੀ ਉਮੀਦਾਂ ਦੇ ਵੱਡੇ ਸਹਿਰਾ ਵਿੱਚ ਤਕਲੀਫਾਂ ਵਿੱਚੋਂ ਲੰਘਦਿਆਂ ਹੋਏ ਤੇ ਵਾਅਦਾ ਕੀਤੀ ਹੋਈ ਖੁਸ਼ੀ ਦੀ ਤਵੱਕੁ ਕਰਦਿਆਂ ਹੋਏ ਰਹਿਨੁਮਾਈ ਮਿਲੀ, ਉਸੇ ਤਰ੍ਹਾਂ ਸਮਝ ਤੋਂ ਰੂਹ ਤਿੱਕਰ, ਵਜੂਦੀਅਤ ਦੇ ਮਾਦੀ ਫਹਿਮ ਤੋਂ ਰੂਹਾਨੀ ਫਹਿਮ ਤਿੱਕਰ ਦੇ ਸਫ਼ਰ ਦੇ ਦੌਰਾਨ ਰੂਹਾਨੀ ਖਿਆਲ ਸਾਰੀਆਂ ਖਾਹਿਸ਼ਾਂ ਦੀ ਰਹਿਨੁਮਾਈ ਕਰੇਗਾ ਤੇ ਉਹਨਾਂ ਸਾਰਿਆਂ ਨੂੰ ਜਲਾਲ ਲਈ ਤਿਆਰ ਕਰੇਗਾ ਜਿਹੜੇ ਰੱਬ ਨਾਲ ਮੁਹੱਬਤ ਰੱਖਦੇ ਨੇ। ਵਾਜ਼ਿਹ ਤੌਰ ਤੇ ਸਾਇੰਸ ਰੁਕਦੀ ਨਹੀਂ, ਬਲਕਿ ਉਹਨਾਂ ਦੇ ਅੱਗੇ ਟੁਰਦੀ ਏ, ਯਾਨੀ ਦਿਨ ਵਿੱਚ ਬੱਦਲ ਦੇ ਸਤੂਨ ਤੇ ਰਾਤ ਵਿੱਚ ਅੱਗ ਦੀ ਸੂਰਤ, ਤਾਂ ਜੋ ਉਹਨਾਂ ਨੂੰ ਇਲਾਹੀ ਉਚਾਈਆਂ ਤੀਕਰ ਰਹਿਨੁਮਾਈ ਦੇਵੇ। ਹੁਣ ਮੈਂ ਮੇਰੀ ਬੇਕਰ ਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।